अस्सलाम वालेकुम दोस्तों। ਅੱਜ ਮੈਂ ਆਇਆ ਵਾਂ ਅਲੀਪੁਰ ਸਈਦਾ ਰੇਲਵੇ ਸਟੇਸ਼ਨ, ਜਿਹੜਾ ਕਿ 1947 ਤੋਂ ਪਹਿਲਾਂ ਬਜ਼ੁਰਗਾਂ ਨੇ ਦੱਸਿਆ ਕਿ ਇੱਥੇ ਸਾਡੀ ਟ੍ਰੇਨ ਦੇ ਉੱਤੇ ਹਮਲਾ ਹੋ ਗਿਆ ਸੀ। ਇਹ ਰੇਲਵੇ ਸਟੇਸ਼ਨ ਅੱਜ 2024 ਚ ਕੈਸਾ ਹੈ, ਕਿਉਂਕਿ ਇਹਦੀ ਇਮਾਰਤ ਤੇ ਮੌਜੂਦ ਹੈ ਲੇਕਿਨ ਇਹ ਅਬੈਂਡਨਡ ਹੈ, ਬੰਦ ਹੈ। ਇੱਥੇ ਟ੍ਰੇਨ ਇੱਕ ਅਰਸੇ ਤੋਂ ਨਹੀਂ ਰੁਕ ਰਹੀ, ਨਹੀਂ ਚੱਲ ਰਹੀ, ਲੇਕਿਨ ਇਹਦੀਆਂ ਜਿਹੜੀਆਂ ਯਾਦਾਂ ਨੇ ਉਹ ਅੱਜ ਵੀ ਤਾਜ਼ਾ ਨੇ। ਤੁਹਾਨੂੰ ਉਹ ਸਟੇਸ਼ਨ, ਉਹ ਪਲੇਟਫਾਰਮ, ਉਹ ਦਫ਼ਤਰ ਔਰ ਉਹ ਟਰੈਕ ਬਹਾਲਨੇ ਆ ਜਿੱਥੋਂ ਦੀ 1947 ਵੇਲੇ ਕਾਫਲੇ ਹਮੇਸ਼ਾ ਲਈ ਇੰਡੀਆ ਗਏ ਔਰ ਇੰਡੀਆ ਦੇ ਮੁਸਲਮਾਨਾਂ ਦੇ ਕਾਫਲੇ ਪਾਕਿਸਤਾਨ ਆਏ। ਇਹ ਸਟੇਸ਼ਨ ਮੌਜੂਦ ਤੇ ਹੈ, ਲੇਕਿਨ ਇੱਥੇ ਹੁਣ ਹਿੰਦੂ ਸਿੱਖ ਸਫ਼ਰ ਨਹੀਂ ਕਰਦੇ, ਨਾ ਕੋਈ ਮੁਸਲਮਾਨ ਕਰਦਾ ਹੈ, ਬਲਕਿ ਸਿਰਫ ਇੱਕ ਬਰਾਏ ਨਾਮ ਬਿਲਡਿੰਗ ਹੈਗੀ ਹੈ। ਤੇ ਚਲੋ ਜਨਾਬ, ਤੁਹਾਨੂੰ ਇਹ ਰੇਲਵੇ ਸਟੇਸ਼ਨ ਦਿਖਾ ਲਿਆ ਅੱਜ ਕੇ ਸਾਲ ਦੇ ਵਿੱਚ। ਅੱਛਾ, ਇਹ ਜਨਾਬ ਇੱਕ ਪਾਣੀ ਵਾਲੀ ਹੱਟ ਹੈਗੀ ਹੈ। ਇਹ ਵੀ ਹੁਣ ਜ਼ਾਹਿਰ ਬਾਤ ਹੈ ਟੁੱਟ-ਫੁੱਟ ਦਾ ਸ਼ਿਕਾਰ ਹੈ। ਇਹਦੇ ਵਿੱਚ ਹੁੰਦੇ ਸਨ ਦੋ ਘੜੇ, ਤੇ ਇਹਦੇ 'ਚ ਇੱਕ 'ਚੋਂ ਮੁਸਲਮਾਨ ਪਾਣੀ ਪੀਂਦੇ ਸਨ, ਇੱਕ 'ਚੋਂ ਹਿੰਦੂ। ਇਹ ਤੁਹਾਨੂੰ ਵਿਖਾਲਣਾ ਹੈ, ਦੇਖੋ ਤੁਸੀਂ। ਇਹ ਦੇਖੋ, ਇਹਦੇ 'ਚ ਘੜਾ ਪਿਆ ਹੁੰਦਾ ਸੀ, ਇਹ ਨਾ ਥੋੜਾ ਜਿਹਾ ਟੋਇਆ ਜਿਹਾ ਪਿਆ ਤਾਂ ਕਿ ਘੜਾ ਜਿਹੜਾ ਨਾ ਡਿੱਗੇ ਨਾ, ਇਹਦੇ 'ਚ ਫਸ ਜੇ। ਦੂਜਾ ਇਹ ਵੇ, ਇੱਥੇ ਇੱਕ ਹਿੰਦੂਆਂ ਵਾਸਤੇ ਹੁੰਦਾ ਸੀ, ਇੱਕ ਮੁਸਲਮਾਨਾਂ ਵਾਸਤੇ ਹੁੰਦਾ ਸੀ 1947 ਤੋਂ ਪਹਿਲਾਂ, ਕਿਉਂਕਿ ਇਹ ਇੱਕ ਦੂਜੇ ਦਾ ਝੂਠਾ ਪਾਣੀ ਨਹੀਂ ਸਨ ਪੀਂਦੇ ਹੁੰਦੇ। ਤੇ ਇਹ ਜਨਾਬ ਹੱਟ, ਠੀਕ ਹੈ ਨਾ, ਇਹ ਅੱਜ ਵੀ ਮੌਜੂਦ ਹੈ। ਤੇ ਲੇਕਿਨ ਇਹਦੀ ਹੁਣ ਛੱਤ ਉੱਤੇ ਹੁੰਦੀ ਸੀ ਲੱਕੜ ਦੀ, ਉਹ ਵੀ ਖਤਮ ਹੋ ਚੁੱਕੀ ਹੈ। ਪਿਆਲੇ ਹੁੰਦੇ ਸਨ ਮਿੱਟੀ ਦੇ ਪਾਣੀ ਪੀਣ ਵਾਸਤੇ, ਦੋ ਸੈਪਰੇਟ, ਉਹ ਵੀ ਮੁੱਕ ਗਏ ਨੇ। ਲੇਕਿਨ ਇਹ ਬਿਲਡਿੰਗ ਛੋਟੀ ਜਿਹੀ ਕੁੱਲੀ ਇਹ ਮੌਜੂਦ ਹੈਗੀ ਹੈ। ਇਹ ਦੇਖੋ, ਇਹ ਪਲੇਟਫਾਰਮ, ਠੀਕ ਹੈ ਨਾ, ਇਹ ਵੀ ਹੁਣ ਟੁੱਟ-ਫੁੱਟ ਦਾ ਸ਼ਿਕਾਰ ਹੈ ਬਿਲਕੁਲ, ਜਿਹੜਾ ਨਾ ਉਹ ਵੀਰਾਨ ਹੋ ਚੁੱਕਿਆ। ਜੈਸਾ ਕਿ ਤੁਸੀਂ ਦੇਖ ਸਕਦੇ ਹੋ, ਇਹ ਇੱਟਾਂ ਸਾਰੀਆਂ ਟੁੱਟ ਗਈਆਂ ਨੇ। ਔਰ ਇਹ ਸਿੰਗਲ ਲਾਈਨ ਦਾ ਪਲੇਟਫਾਰਮ ਸੀ, ਦੇਖੋ ਨਾ, ਸਿੰਗਲ ਲਾਈਨ, ਡਬਲ ਲਾਈਨ ਕ੍ਰਾਸਿੰਗ ਲਾਈਨ ਇੱਥੇ ਨਹੀਂ ਬਣਾਈ ਗਈ, ਸਿਰਫ ਇੱਕ ਲਾਈਨ ਸੀ, ਅੱਗੇ ਨਾਰੋਵਾਲ ਆ ਜਾਂਦਾ, ਠੀਕ ਹੈ ਨਾ। ਤੇ ਇਹ ਜਨਾਬ ਉਹੀ ਪਲੇਟਫਾਰਮ ਜਿਹੜਾ ਕਿ 1947 ਦੀਆਂ ਯਾਦਾਂ ਵਾਲਾ, ਠੀਕ ਹੈ। ਇਹ ਦੇਖੋ ਤੁਸੀਂ, ਇਹ ਪੁਰਾਣੇ ਦਰਖਤ। ਅਲੀਪੁਰ ਸਈਦਾ ਰੇਲਵੇ ਸਟੇਸ਼ਨ ਦੀ ਬਿਲਡਿੰਗ ਜਿਹੜੀ ਹੈ, ਇਹ ਜਨਾਬ ਮੇਨ ਇੱਥੋਂ ਦੀ ਐਂਟਰੈਂਸ ਹੈਗੀ ਹੈ, ਠੀਕ ਹੈ ਨਾ। ਇੱਧਰ ਅਲੀਪੁਰ ਸਈਦਾ ਪਿੰਡ ਹੈਗਾ ਹੈ। ਇਹ ਜਨਾਬ ਟਾਂਗੇ ਵਗੈਰਾ ਇੱਥੇ ਖੜੇ ਹੁੰਦੇ ਸਨ ਤਾਂ ਕਿ ਮੁਸਾਫਰ ਜਦੋਂ ਇੱਥੋਂ ਨਿਕਲਦੇ ਸਨ ਤੇ ਉਹਨਾਂ ਨੂੰ ਲੈ ਕੇ ਜਾਂਦੇ ਸਨ। ਤੇ ਇਹ ਜਿਹੜਾ ਇਹਦਾ ਮੇਨ ਬਿਲਡਿੰਗ ਹੈ, ਅੰਦਰ ਚੱਲਦੇ ਆ ਜਨਾਬ, ਹੈਗਾ ਇਹਦਾ ਮੁਸਾਫਰਖਾਨਾ, ਟਿਕਟ ਘਰ, ਠੀਕ ਹੈ ਨਾ। ਇੱਥੇ ਲਿਖਿਆ ਹੁੰਦਾ ਸੀ ਟ੍ਰੇਨਾਂ ਦੀ ਆਮਦ ਦਾ ਟਾਈਮ, ਕਿਰਾਇਆ ਕਿੰਨਾ ਹੈਗਾ, ਕਿਹੜੀ ਸਾਈਡ ਦਾ ਕਿੰਨਾ ਕਿਰਾਇਆ। ਤੇ ਇਹ ਟਿਕਟ ਘਰ, ਉਹ ਹੀ ਪੁਰਾਣਾ ਟਿਕਟ ਘਰ, ਲੱਕੜੀ ਦਾ ਜਨਾਬ ਹੈ ਲੱਗਾ ਇਹਦਾ ਇੱਥੇ ਟੇਬਲ ਟਾਈਪ। ਇਹ ਅੱਗੇ ਦਫ਼ਤਰ, ਠੀਕ ਹੈ ਨਾ। ਤੇ ਇਹ ਜਨਾਬ ਇਹ ਵੀ ਉਹ ਸਾਰੀ ਚੀਜ਼ ਪੁਰਾਣੀ ਹੈ, ਓਰੀਜਨਲ। ਇਹ ਲਿਖਿਆ ਟਿਕਟ ਘਰ ਉਰਦੂ 'ਚ, ਜਿਹੜਾ ਖਤਮ ਹੋ ਚੁੱਕਿਆ। ਪੁਰਾਣੀਆਂ ਛੱਤਾਂ, ਹਾਂਜੀ। ਇੱਥੇ ਸੈਪਰੇਟ ਹੈਗਾ ਖਵਾਤੀਨ ਵਾਸਤੇ ਪਰਦੇ ਦਾ ਇੰਤਜ਼ਾਮ, ਯਾਨੀ ਕਿ ਜਿਹੜੀਆਂ ਖਵਾਤੀਨ ਸਨ, ਬੀਬੀਆਂ ਸਨ, ਉਹ ਇੱਥੇ ਬੈਂਚ ਲੱਗੇ ਸਨ, ਇੱਥੇ ਬਹਿ ਕੇ ਟ੍ਰੇਨ ਦਾ ਇੰਤਜ਼ਾਰ ਕਰਦੀਆਂ ਸਨ। ਤੇ ਇੱਥੋਂ ਦੀ ਵੱਖਰੀ ਉਹਨਾਂ ਵਾਸਤੇ ਖਿੜਕੀ ਬਣਾਈ ਗਈ ਸੀ ਕਿ ਟਿਕਟਾਂ ਇੱਥੋਂ ਦੀ ਲੈਣਗੀਆਂ, ਠੀਕ ਹੈ ਨਾ। ਇਹ ਦੇਖੋ, ਇੱਥੇ ਬੈਂਚ ਹੁੰਦੇ ਸਨ ਤਾਂ ਕਿ ਇੱਥੇ ਮੁਸਾਫਰ ਬੈਠ ਜਾਣ। ਉਸ ਤੋਂ ਬਾਅਦ ਫਿਰ ਇੱਥੇ ਇਹ ਆ ਗਿਆ ਪਲੇਟਫਾਰਮ। ਇਹ ਜਨਾਬ ਪਲੇਟਫਾਰਮ ਇੱਥੇ ਖਤਮ ਹੋ ਜਾਂਦਾ ਹੈ, ਤੇ ਇੱਥੇ ਲੱਗਾ ਹੁੰਦਾ ਸੀ ਬੋਰਡ, ਉੱਤੇ ਲਿਖਿਆ ਹੁੰਦਾ ਸੀ ਅਲੀਪੁਰ ਸਈਦਾ ਸ਼ਰੀਫ। ਉਹ ਬੋਰਡ ਮੇਰੇ ਖਿਆਲ ਇਹ ਪਿਆ, ਠੀਕ ਹੈ ਨਾ, ਇਹ ਪਿਆ ਤਾਂ ਇਹਦੇ ਉੱਤੇ ਲਿਖਿਆ ਹੁੰਦਾ ਅਲੀਪੁਰ ਸਈਦਾ ਸ਼ਰੀਫ। ਇੱਥੋਂ ਪਲੇਟਫਾਰਮ ਜਦੋਂ ਸ਼ੁਰੂ ਹੁੰਦਾ ਸੀ ਤੇ ਉਹ ਇੱਥੇ ਵੇਖਿਆ ਨਾ ਬੋਰਡ ਲੱਗਾ ਹੁੰਦਾ, ਉਹ ਐਜ ਪਿਆ ਬਿਲਕੁਲ। ਹੁਣ ਉਹ ਖਤਮ ਹੋ ਚੁੱਕਿਆ, ਉੱਤੇ ਨਜ਼ਰ ਵੀ ਕੁਛ ਨਹੀਂ ਆ ਰਿਹਾ, ਠੀਕ ਹੈ ਨਾ। ਲੇਕਿਨ ਇਹਦੇ ਉੱਤੇ ਲਿਖਿਆ ਹੁੰਦਾ ਸੀ ਬੋਰਡ ਦੇ ਉੱਤੇ, ਸੀਮਟ ਦਾ ਬੋਰਡ, ਅਲੀਪੁਰ ਸਈਦਾ ਸ਼ਰੀਫ ਹੈ ਇੱਥੇ, ਠੀਕ ਹੈ ਨਾ। ਇਹ ਜਿਹਦਾ ਪਲੇਟਫਾਰਮ, ਤੇ ਇੱਧਰ ਇਹਦਾ ਜਨਾਬ ਲੱਗੇਜ ਪਲੇਟਫਾਰਮ, ਕਿਉਂਕਿ ਹਰ ਸਟੇਸ਼ਨ ਤੇ ਬਣਾਇਆ ਜਾਂਦਾ ਸੀ ਮਾਲ ਗੱਡੀ ਦਾ ਪਲੇਟਫਾਰਮ ਤਾਂ ਕਿ ਜਿਹੜਾ ਸਮਾਨ ਇੱਥੋਂ ਲੋਕਾਂ ਚਾੜ੍ਹਨ ਉਹ ਵੀ ਚੜ੍ਹਾਇਆ ਜਾ ਸਕੇ, ਤੇ ਜਿਹੜਾ ਉਤਰਨਾ ਉਹ ਵੀ ਉਤਰਿਆ। ਦੇਖੋ ਨਾ, ਇਹ ਬੈਰੀਅਰਸ ਲੱਗੇ ਨੇ ਕਿ ਮਾਲ ਗੱਡੀ ਇੱਧਰੋਂ ਮਾਲ ਗੱਡੀ ਆ ਕੇ, ਇਹ ਪਲੇਟਫਾਰਮ ਹੈ, ਤੇ ਇਹ ਮਾਲ ਗੱਡੀ ਇਸ ਤਰ੍ਹਾਂ ਆ ਕੇ ਤੇ ਇਹਦੇ ਨਾਲ ਲੱਗ ਜੇ ਅੱਗੇ ਪਲੇਟਫਾਰਮ, ਜਿਹੜਾ ਨਾ ਉਹ ਟ੍ਰੇਨ ਦਾ ਜਿਹੜਾ ਨਾ ਮਾਲ ਗੱਡੀ ਦਾ ਟਰੈਕ, ਉਹ ਨਹੀਂ, ਇਹ ਉਹਦਾ ਬੈਰੀਅਰ ਹੈ। ਹੁਣ ਲਾਈਨ ਵਿੱਚ ਹੈ ਤੇ ਸਹੀ ਹੈ, ਲੇਕਿਨ ਨਜ਼ਰ ਨਹੀਂ ਆ ਰਹੀ ਇੰਨਾ ਗੰਦ। ਤੇ ਇਹ ਦੇਖੋ, ਇਹ ਪਲੇਟਫਾਰਮ ਨਜ਼ਰ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ, ਸਹੀ ਹੈ ਨਾ। ਹਾਂ ਦੋਸਤੋ, ਸਿਰਫ ਯਾਦਾਂ ਰਹਿ ਗਈਆਂ ਬਜ਼ੁਰਗਾਂ ਦੀਆਂ, ਬਾਕੀ ਕੱਖ ਨਹੀਂ ਜੇ। ਇਹ ਦੇਖੋ ਨਾ, ਇਹ ਮਾਲ ਗੱਡੀ ਦਾ ਪਲੇਟਫਾਰਮ ਤੁਹਾਨੂੰ ਦਿਖਾਇਆ ਜਾ ਰਿਹਾ ਅਲੀਪੁਰ ਸਈਦਾ ਸ਼ਰੀਫ ਰੇਲਵੇ ਸਟੇਸ਼ਨ ਤੇ। ਇਹ ਦੇਖੋ, ਹੁਣ ਉੱਤੇ ਜਾਣ ਲਈ ਵੀ ਰਸਤਾ ਕੋਈ ਨਹੀਂ, ਪਲੇਟਫਾਰਮ ਦੇ ਉੱਤੇ ਜਾਣ ਲਈ ਰਸਤਾ ਕੋਈ ਨਹੀਂ। ਮੈਂ ਤਾਂ ਉੱਤੇ ਜਾ ਕੇ ਤੁਹਾਨੂੰ ਦਿਖਾਵਾਂਗਾ, ਲੇਕਿਨ ਕੋਈ ਰਸਤਾ ਨਹੀਂ, ਔਰ ਰਿਸਕ ਨਹੀਂ ਲੈਣਾ ਚਾਹੀਦਾ, ਕੋਈ चीज़ ना लड़ा रही है वीडियो बनाते बनाते। अच्छा, ये जनाब मेन बिल्डिंग है, अब आपको दिखाते हैं स्टेशन मास्टर का कमरा, ठीक है ना। ये जनाब आगे पता नहीं कितने यहाँ पे जो लोग ने ना वो ड्यूटी कर चुके हैं एज अ स्टेशन मास्टर या एज अ हेल्पर,
ठीक है जी। ये आ गया जनाब बिल्डिंग ਵਿੱਚ ਸੌਰੀ ਮੈਂ ਉਰਦੂ ਪੰਜਾਬੀ ਹਿੰਦੀ ਮਿਕਸ ਕਰ ਰਿਹਾ ਵਾਂ ਕਿਉਂਕਿ ਮੇਰੇ ਸਾਰੇ ਵਿਊਅਰਸ ਨੇ, ਸਾਰੇ ਹੀ ਮੇਰੇ ਕਾਬਿਲ ਇਤਰਾਮ ਨੇ, ਤੇ ਇਸ ਲਈ ਅਗਰ ਮੈਂ ਉਰਦੂ 'ਚ ਵੀਡੀਓ ਬਣਾਵਾਂ ਉਹਦਾ ਵੀ ਨਾ ਇਤਰਾਜ਼ ਕਰਿਆ ਕਰੋ, ਪੰਜਾਬੀ 'ਚ ਬਣਾਵਾਂ ਫਿਰ ਵੀ ਨਾ ਇਤਰਾਜ਼ ਕਰਿਆ ਕਰੋ। ਮੈਂ ਸਾਰੀਆਂ ਜ਼ਬਾਨਾਂ ਆਪਣੀਆਂ ਨੇ। ਇਹ ਜਨਾਬ ਤਿਜੋਰੀ, ਇਹ 'ਚ ਪੈਸੇ ਰੱਖੇ ਜਾਂਦੇ ਨੇ ਸਨ। ਜਿਹੜੀ ਸੇਲ ਕਰਦੇ ਸਨ ਟਿਕਟਾਂ ਦੀ, ਟਿਕਟਾਂ ਵੇਚਦੇ ਸਨ, ਉਹਦੇ ਪੈਸੇ ਇਹਦੇ 'ਚ ਰੱਖ ਦਿੰਦੇ ਸਨ। 83L 83L ਇਹਦਾ ਨੰਬਰ ਤਿਜੋਰੀ ਦਾ, ਠੀਕ ਹੈ ਨਾ। ਇਹ ਤਾਲੇ ਇੱਥੇ ਜਨਾਬ ਅੱਗ ਬਾਲ ਕੇ ਸੇਕਣੀ ਸਿਆਲ ਦੇ ਵਿੱਚ, ਤੇ ਇਹ ਸਾਰੀਆਂ ਅਲਮਾਰੀਆਂ ਇੱਥੇ ਬਣੀਆਂ ਹੁੰਦੀਆਂ ਸਨ। ਇਹ ਟਿਕਟ ਘਰ, ਇੱਥੋਂ ਦੀ ਬਜ਼ੁਰਗ ਟਿਕਟ ਲੈਂਦੇ ਹੁੰਦੇ ਸਨ ਇੱਥੇ ਖੜੇ ਹੋ ਕੇ, ਤੇ ਜਿਹੜਾ ਬਾਊ ਹੈ ਉਹ ਇੱਥੋਂ ਦੀ ਟਿਕਟ ਫੜਾਉਂਦਾ ਹੁੰਦਾ ਸੀ, ਪੈਸੇ ਫਾੜ ਕੇ ਤੇ ਗੱਲੇ 'ਚ ਰੱਖ ਲੈਂਦਾ ਹੁੰਦਾ ਸੀ। ਇਹ ਜਨਾਬ ਇੱਥੇ ਲੱਗੀਆਂ ਹੁੰਦੀਆਂ ਹਨ ਬਾਰੀਆਂ ਖਿੜਕੀਆਂ ਟਿਕਟਾਂ ਦੇਣ ਵਾਲੀਆਂ, ਜਿਨ੍ਹਾਂ ਦੇ ਉੱਤੇ ਇੱਥੇ ਟੇਬਲ ਇੱਕ ਹੁੰਦਾ ਸੀ, ਉੱਥੇ ਟਿਕਟਾਂ ਪਈਆਂ ਹੁੰਦੀਆਂ ਸਨ। ਤੇ ਇਹ ਇੱਕ ਛੋਟਾ ਜਿਹਾ ਹੋਰ ਨਾਲ ਕਮਰਾ, ਬੱਤੀ ਗੋਦਾਮ, ਤੇਲ ਗੋਦਾਮ, ਠੀਕ ਹੈ ਨਾ। ਬੱਤੀ ਗੋਦਾਮ, ਤੇਲ ਗੋਦਾਮ, ਜਿਸ ਤਰ੍ਹਾਂ ਕਿ ਮੈਂ ਅਕਸਰ ਆਪਣੀ ਵੀਡੀਓ 'ਚ ਦੱਸਦਾ ਹੁੰਦਾ ਕਿ ਜਿਹੜੇ ਸਿਗਨਲਸ ਨੇ ਉਹਨਾਂ ਦੀਆਂ ਲਾਈਟਾਂ ਜਲਾਉਣ ਵਾਸਤੇ, ਬੱਤੀਆਂ ਜਲਾਉਣ ਵਾਸਤੇ ਤੇਲ ਹੁੰਦਾ ਸੀ, ਮਿੱਟੀ ਦਾ ਡਰਮ, ਬੱਤੀਆਂ, ਉਹਦੇ ਵਾਸਤੇ ਹਰ ਸਟੇਸ਼ਨ 'ਤੇ ਕਮਰਾ ਬਣਿਆ ਹੁੰਦਾ ਸੀ, ਤੇ ਇੱਥੇ ਵੀ ਬਣਿਆ ਸੀ, ਠੀਕ ਹੈ ਨਾ। ਇਹ ਦੇਖੋ ਨਾ, ਇਹ ਮਿੱਟੀ ਦੇ ਤੇਲ ਵਾਸਤੇ ਬਣੀਆਂ ਨੇ ਟੈਂਕੀਆਂ। ਇੱਥੇ ਖਿੜਕੀਆਂ ਸਨ, ਉੱਤੇ ਬੱਤੀਆਂ ਪਈਆਂ ਹੁੰਦੀਆਂ ਸਨ। ਰਾਤ ਨੂੰ ਜਿਹੜਾ ਸਟਾਫ ਹੈ ਨਾ ਉਹ ਜਾ ਕੇ ਤੇ ਫਿਰ ਲਾ ਦਿੰਦਾ ਹੁੰਦਾ ਸੀ ਫਾਟਕ 'ਤੇ ਜਾਂ ਸਿਗਨਲਸ ਨੇ ਜਿਹੜੇ। ਅੱਛਾ ਦੋਸਤੋ, ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਦੱਸਿਆ ਕਿ ਇਹ ਜਿਹੜਾ ਰੇਲਵੇ ਸਟੇਸ਼ਨ ਅਲੀਪੁਰ ਸਈਦਾ ਹੈ, ਜਦੋਂ ਟ੍ਰੇਨ ਇੱਥੋਂ ਦੀ ਗੁਜ਼ਰਦੀ ਸੀ ਨਾ, ਤੇ ਬੜਾ ਡਰ ਲੱਗਦਾ ਸੀ। 1947 ਦੀ ਪਾਰਟੀਸ਼ਨ ਦੀ ਗੱਲ ਕਰ ਰਿਹਾ ਕਿ ਕਿਉਂਕਿ ਅਲੀਪੁਰ ਸਈਦਾਂ ਦੇ ਇਹ ਏੜ ਗੇਟ ਜਿਹੜੇ ਨਾ, ਉਹ ਉਹਨਾਂ ਦਾ ਬਜ਼ੁਰਗਾਂ ਦਾ ਖਿਆਲ ਸੀ ਕਿ ਬੜੇ ਉੱਥੇ ਜੱਥਿਆਂ ਦੇ ਹਮਲੇ ਹੋ ਸਕਦੇ ਨੇ, ਔਰ ਹੋਏ ਵੀ। ਲੇਕਿਨ ਅੱਜ ਇਹ ਸਟੇਸ਼ਨ ਦਾ ਦੇਖੋ ਲਾਈਨ ਮੌਜੂਦ ਹੈ, ਲੇਕਿਨ ਇਹ ਨਾਕਾਬਲੇ ਇਸਤੇਮਾਲ ਹੈ, ਕੋਈ ਟ੍ਰੇਨ ਇੱਥੇ ਨਹੀਂ ਖੜੀ ਹੁੰਦੀ। ਇਹ ਜਿਹੜਾ ਤੁਹਾਨੂੰ ਖੰਭਾ ਨਜ਼ਰ ਆ ਰਿਹਾ, ਇਹ ਹੀ ਸਿਗਨਲ ਦਾ ਖੰਭਾ, ਉੱਤੇ ਸਿਗਨਲ ਲੱਗਾ ਹੁੰਦਾ ਸੀ, ਤੇ ਸਿਗਨਲ ਜਿਹੜੇ ਨੇ ਉੱਤੇ, ਠੀਕ ਹੈ ਨਾ, ਇਸ ਤਰ੍ਹਾਂ ਡਾਊਨ ਹੋ ਗਏ ਤੇ ਟ੍ਰੇਨ ਆ ਗਈ, ਤਾਂ ਹੋ ਗਏ ਤੇ ਟ੍ਰੇਨ ਨਹੀਂ ਆਉਂਦੀ ਨਿਸ਼ਾਨੀ, ਉਹ ਹੁਣ ਉੱਤੋਂ ਖ਼ਤਮ ਹੋ ਚੁੱਕੇ ਨੇ ਜਿਹੜੇ ਇਹਦੇ ਸਿਗਨਲ ਸਨ, ਸਿਰਫ ਖੰਭਾ ਰਹਿ ਗਿਆ। ਔਰ ਇਹਦੇ 'ਤੇ ਡਬਲ ਸਿਗਨਲ ਲੱਗਾ ਹੁੰਦਾ ਸੀ, ਯਾਨੀ ਕਿ ਦੋ ਜਿਹੜੇ ਸਿਗਨਲ ਨੇ ਉਹ ਇੱਕ ਖੰਭੇ 'ਤੇ ਲੱਗੇ ਹੁੰਦੇ ਸਨ, ਅਤੇ ਉਹਨਾਂ ਨੂੰ ਡਾਊਨ ਕਰਨ ਵਾਸਤੇ ਤਾਰ ਨਹੀਂ ਸੀ ਹੁੰਦੀ, ਬਲਕਿ ਇੱਥੇ ਲੀਵਰ ਲੱਗਾ। ਇਹ ਦੇਖੋ, ਇਹ ਲੀਵਰ ਲੱਗਾ, ਇਹ ਲੀਵਰ ਨਾਲ ਉਹ ਸਿਗਨਲ ਡਾਊਨ ਹੁੰਦਾ ਸੀ। ਇਹ ਦੇਖੋ ਨਾ, ਇਹ ਦੇਖੋ, ਇਹਨੂੰ ਇਸ ਤਰ੍ਹਾਂ ਕਰ ਦੇਣਾ ਸਿਗਨਲ ਡਾਊਨ, ਥੱਲੇ ਨੂੰ ਕਰ ਦੇਣਾ ਸਿਗਨਲ ਅਪ। ਇਹ ਜਿਹੜਾ ਨਾ ਉੱਤੇ ਤੱਕ ਲੀਵਰ ਜਾ ਰਿਹਾ, ਇਹ ਜਾ ਕੇ ਸਿਗਨਲ ਨੂੰ ਪਹੁੰਚਦਾ ਹੁੰਦਾ ਸੀ। ਤੇ ਇੱਥੇ ਵੀ ਕੁਛ ਲੱਗਾ ਹੁੰਦਾ ਸੀ, ਇਹ ਪਤਾ ਨਹੀਂ ਕੀ ਹੈਗਾ, ਡੈਫੀਨੇਟਲੀ ਇੱਥੇ ਕੋਈ ਉਹਨਾਂ ਦਾ ਸਿਸਟਮ ਹੋਏਗਾ। ਲੇਕਿਨ ਇਹ ਦੋਸਤੋ, ਇਹ ਬਿਲਕੁਲ ਅੰਗਰੇਜ਼ ਦਾ ਉਹਦਾ ਬਣਾਇਆ ਸਿਸਟਮ ਤੁਹਾਨੂੰ ਦਿਖਾਇਆ ਜਾ ਰਿਹਾ। ਇਹ ਇਹਦੀ ਪੌੜੀ ਤੇ ਇਹ ਸਟੇਸ਼ਨ। ਇਹ ਜਨਾਬ ਉਹੀ 1947 ਦੀ ਤਰਫ ਯਾਦਾਂ ਵਾਲਾ ਸਟੇਸ਼ਨ, ਲੇਕਿਨ ਅੱਜ ਇੱਥੇ ਬਜ਼ੁਰਗ ਤਾਂ ਨਹੀਂ, ਲੇਕਿਨ ਇਹ ਨਵੀਂ ਨਸਲ ਦੇ ਇੱਥੇ ਜਨਾਬ ਕੁਝ ਜਵਾਨ ਨੇ, ਇਹ ਫੋਟੋ ਸ਼ੂਟ ਕਰਦੇ ਨੇ ਪਏ, ਔਰ ਇਹਨਾਂ ਤੁਸੀਂ ਦੇਖ ਸਕਦੇ ਹੋ ਚਿਹਰਿਆਂ 'ਤੇ ਸਮਾਈਲਿੰਗ, ਇੰਜੋਏ ਕਰਦੇ ਨੇ ਪਏ। ਇਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਇਹ ਸਟੇਸ਼ਨ ਕਦੋਂ ਬਣਿਆ, ਇਹਦੀਆਂ ਕੀ ਯਾਦਾਂ ਨੇ, ਠੀਕ ਹੈ ਨਾ ਜੀ। ਲੇਕਿਨ ਇਹ ਇੰਜੋਏ ਕਰਦੇ ਨੇ ਪਏ ਆਪਣੀ ਜ਼ਿੰਦਗੀ ਨੂੰ, ਔਰ ਇੱਕ ਦੂਸਰੇ ਦੀਆਂ ਤਸਵੀਰਾਂ ਔਰ ਵੀਡੀਓ ਬਣਾ ਰਹੇ ਨੇ।